ਈਰਾਨ ਵਾਰ ਨੂੰ ਲੈ ਕੇ ਅਮਰੀਕਾ ਵਾਲੇ ਹੁਣ ਵੇਟ ਕਰ ਰਹੇ ਆ ਵੀ ਜਿਹੜਾ ਤਹਿਰਾਨ ਦਾ ਕੀ ਰਿਸਪੌਂਸ ਹੋਊਗਾ। ਅਮਰੀਕਾ ਵਾਲਿਆਂ ਨੇ ਆਪਣੀ ਲਿਸਟ ਦਿੱਤੀ ਸੀ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਹੁਣ ਤਹਿਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਦੇ ਚੋਂ ਜੋ ਮੰਨਾਂਗੇ ਉਹ ਅਸੀਂ ਪਾਕਿਸਤਾਨ ਨੂੰ ਦੱਸ ਦੇਵਾਂਗੇ। ਸੋ ਉਸ ਦੀ ਜਿਹੜੀ ਵੇਟ ਹੋ ਰਹੀ ਹੈਗੀ ਆ। ਬਹੁਤ ਸਾਰੇ ਬਿਜ਼ਨਸ ਲੀਡਰ, ਕੰਜ਼ਿਊਮਰ, ਪੋਲੀਟੀਸ਼ੀਅਨ, ਸ਼ਿਪਿੰਗ ਕੰਪਨੀਜ਼ ਹੋਰ ਬਹੁਤ ਸਾਰੇ ਦੁਨੀਆ ਦੇ ਵੱਖ-ਵੱਖ ਏਰੀਏ ਤੋਂ ਬਹੁਤ ਕਲੋਜ਼ਲੀ ਵਾਚ ਕਰ ਰਹੇ ਆ ਇਸ ਬ੍ਰੇਕ ਥਰੂ ਨੂੰ ਲੈ ਕੇ ਕਿਉਂਕਿ ਮੇਜਰ ਜਿਹੜਾ ਆਇਲ ਟੈਰਿਫ ਦਾ ਰਾਊਟ ਆ, ਉਹ ਇਸ ਟਾਈਮ ਟੋਟਲੀ ਬੰਦ ਹੈਗਾ ਆ। ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਸੀਜ਼ਫਾਇਰ ਆ, ਤੀਜਾ ਹਫ਼ਤਾ ਹੋ ਚੱਲਾ ਹੈਗਾ ਤੇ ਯੂਐਸ ਦੀ ਸਟੇਟ ਡਿਪਾਰਟਮੈਂਟ ਕਹਿੰਦੇ ਆ ਭਈ ਉਹ ਦੁਬਾਰਾ ਕੀ ਫੇਰ ਇੱਕ ਦੂਜੇ ਨਾਲ ਮਿਲਣ ਜਾ ਰਹੇ ਹੈਗੇ ਆ। ਤੇ ਇਰਾਨ ਦਾ ਰਿਸਪੌਂਸ ਦੇਖਦੇ ਆ। ਇਨਵੈਸਟਰ ਜੋ ਆ ਉਹ ਕਾਫੀ ਰਿਐਕਟ ਕਰ ਰਹੇ ਹੈਗੇ ਇਹਨੂੰ ਲੈ ਕੇ ਸਟਾਕ ਵੀ ਅੱਪ ਗਏ ਹੈਗੇ, ਐਸ-ਐਂਡ-ਪੀ ਵੀ ਜਿਹੜਾ ਅੱਪ ਗਿਆ ਹੈਗਾ ਤੇ ਜਿਹੜਾ ਬੈਰਲ ਸੀ ਗੈਸ ਦਾ ਇੰਟਰਨੈਸ਼ਨਲ ਬੈਂਚਮਾਰਕ ਦੇ ਵਿੱਚ ਉਹ $97 ਪਰ ਬੈਰਲ ਸੀ ਔਰ ਰਫਲੀ 4% ਇਸ ਟਾਈਮ ਡਾਊਨ ਹੈਗਾ। ਹੂੰ। ਜੀ, ਜੀ। ਬਿਲਕੁਲ। ਸੋ ਇਹ ਓਵਰਆਲ ਮਾਰਕੀਟਸ ਦੇ ਵਿੱਚ ਇਸ ਦੀ ਖੁਸ਼ੀ ਆ ਵੀ ਸ਼ਾਇਦ ਲੜਾਈ ਜਿਹੜੀ ਆ ਉਹ ਹੁਣ ਰੁਕ ਹੀ ਜਿਹੜੀ ਹੋ ਜਾਵੇ, ਜੋ ਕਿ ਲੰਮਾ ਸਮਾਂ ਹੋ ਗਿਆ ਹੁਣ, ਤੇ ਕਿਉਂਕਿ ਇਹਦੇ ਨਾਲ ਸਪਲਾਈ ਚੇਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਚੁੱਕਾ ਹੈਗਾ ਆ। ਉਧਰ ਹਰਜੋਤ ਸਿੰਘ ਜੀ, ਖਬਰਾਂ ਇਹ ਆ ਰਹੀਆਂ, ਕਹਿੰਦੇ ਕੁਵੈਤ ਤੇ ਸਾਊਦੀ ਅਰੇਬੀਆ ਨੇ ਵੀ ਅਮਰੀਕਾ ਨੂੰ ਇਸ ਗੱਲੋਂ ਝਾੜ ਪਾਤੀ, ਕਹਿੰਦੇ ਵੀ ਤੁਸੀਂ ਸਾਡੇ ਜਿਹੜੇ ਆ ਇਹ ਅੱਡੇ ਨਾ ਵਰਤੋ। ਇਹ ਹੁਣ ਇੱਕ ਨਵਾਂ ਜਿਹੜੀ ਚੀਜ਼ ਆ ਉਹ ਚੱਲ ਪਈ ਆ, ਇਹਦੀ ਰਿਪੋਰਟਿੰਗ ਜਿਹੜੀ ਕਈ ਥਾਵਾਂ ਦੇ ਉੱਤੇ ਸਾਹਮਣੇ ਆ ਰਹੀ ਆ। ਉਹ ਕਹਿੰਦੇ ਵੀ ਜਿਹੜੀ ਸੋ ਕਾਲ ਤੁਸੀਂ ਪ੍ਰੋਜੈਕਟ ਫਰੀडम ਸ਼ੁਰੂ ਕੀਤਾ ਸੀ, ਸਲਾਹ ਕੀਤੇ ਬਗੈਰ ਸ਼ੁਰੂ ਕਰ ਲਿਆ, ਤੇ ਹੁਣ ਵਿੱਚ ਹੀ ਜਿਹੜਾ ਉਸਨੂੰ ਰੋਕਣਾ ਵੀ ਜਿਹੜਾ ਉਹ ਪੈ ਗਿਆ ਆ। ਸੋ ਇਹ ਸਿਚੁਏਸ਼ਨ ਓਵਰਆਲ ਜਿਹੜੀ ਇਸ ਤਰੀਕੇ ਦੇ ਨਾਲ ਬਣ ਰਹੀ ਹੈਗੀ ਆ। ਸੋ ਦੇਖਦੇ ਹਾਂ ਕਿ ਕੀ ਬਣਦਾ ਹੈਗਾ। ਪਰ ਲੱਗ ਇਹੀ ਰਿਹਾ ਵੀ ਦੋਨਾਂ ਮੁਲਕਾਂ ਦੀ ਹੁਣ ਲੜਾਈ ਦੀ ਕੋਈ ਬੜੀ ਇੱਛਾ ਨਹੀਂ ਹੈਗੀ, ਜੋ ਕਿ ਚੰਗੀ ਗੱਲ ਹੋਊਗੀ ਤੇ ਸਪਲਾਈ ਚੇਨ ਸੁਧਰਨ ਨੂੰ। ਪਰ ਇਹਦੇ ਜਿਹੜੇ ਰਿਪਲ ਇਫੈਕਟ ਆ ਆਉਂਦੇ ਕਈ ਮਹੀਨਿਆਂ ਤੱਕ ਜਾਂ ਕਈ ਮਹੀਨਿਆਂ ਬਾਅਦ ਜਾ ਕੇ ਜਿਹੜੇ ਆ ਉਹ ਜ਼ਿਆਦਾ ਪਤਾ ਲੱਗਣੇ, ਕਿਉਂਕਿ ਕਈ ਹਜ਼ਾਰ ਸ਼ਿਪਸ ਜਿਹੜੀਆਂ ਇਸ ਮੌਕੇ ਗਲਫ ਦੇ ਵਿੱਚ ਰੁਕੀਆਂ ਪਈਆਂ, ਕਿਉਂਕਿ ਸਟੇਟ ਆਫ ਹਾਰਮੋਜ਼ ਦੇ ਉੱਤੇ ਹੁਣ ਕੰਮ ਜਿਹੜਾ ਉਹ ਰੁਕਿਆ ਪਿਆ ਆ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰਿਆਂ ਨੂੰ ਮੰਨਣੀ ਪੈਣੀ, ਕਿਸੇ ਨੂੰ ਇਹ ਚੰਗੀ ਲੱਗੇ ਚਾਹੇ ਕਿਸੇ ਨੂੰ ਇਹ ਮਾੜੀ ਲੱਗੇ, ਵੀ ਸਟੇਟ ਆਫ ਹਾਰਮੋਜ਼ ਜਿਹੜਾ ਪਹਿਲਾਂ ਓਪਨ ਰਹਿੰਦਾ ਸੀ, ਜਿੱਤੇ ਕਿਸੇ ਦਾ ਕੋਈ ਇੱਦਾਂ ਨਹੀਂ ਸੀਗਾ ਵੀ ਹਾਂ ਵੀ ਇਹ ਕਿਹਦੇ ਅੰਡਰ ਆ, ਪਰ ਇਸ ਲੜਾਈ ਤੋਂ ਬਾਅਦ ਚ ਸਮਹਾਓ ਇਹ ਹੁਣ ਲੱਗਣ ਲੱਗ ਗਿਆ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਉਹ ਚਲੇ ਗਈ ਵੀ ਇਹ ਈਰਾਨ ਇਹਦੇ ਤੇ ਜਦੋਂ ਮਰਜ਼ੀ ਜਿਹੜਾ ਉਹ ਨੱਕਾ ਲਾ ਕੇ ਬਹਿ ਸਕਦਾ ਆ। ਸੋ ਈਰਾਨ ਨੂੰ ਇਸ ਗੱਲ ਤੋਂ ਜਿਹੜੀ ਆ ਉਹ ਕਹਿ ਸਕਦੇ ਆ ਵੀ ਉਹਨਾਂ ਨੂੰ ਮਜ਼ਬੂਤੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਮਿਲ ਗਈ ਆ। ਦੁਨੀਆ ਇਸ ਗੱਲੋਂ ਵੀ ਡਰੀ ਆ ਵੀ ਕੱਲ ਨੂੰ ਇਹਨਾਂ ਦਾ ਫਿਰ ਮੂਡ ਬਣ ਗਿਆ ਤੇ ਇਹ ਤੇ ਜਦੋਂ ਮਰਜ਼ੀ ਦੁਨੀਆ ਦੀ ਗਲੋਬਲ ਸਪਲਾਈ ਦੇ ਉੱਤੇ ਜਿਹੜਾ ਉਹ ਨੱਕਾ ਲਾ ਕੇ ਬਹਿ ਜਾਣਗੇ। ਸੋ ਲੈਟਸ ਸੀ ਕੀ ਬਣਦਾ ਆ, ਪਰ ਹੁਣ ਨੈਗੋਸ਼ੀਏਸ਼ਨਸ ਚੱਲ ਰਹੀਆਂ ਆ। ਇੰਤਜ਼ਾਰ ਕਰ ਰਿਹਾ ਅਮਰੀਕਾ ਵਾਲੇ ਕਿ ਈਰਾਨ ਵਾਲੇ ਜਿਹੜੇ ਇਸ ਡਾਇਲੋਗ ਦੇ ਵਿੱਚ ਕੀ ਅੱਗੇ ਕਹਿੰਦੇ ਆ। ਤਹਿਰਾਨ ਨੇ ਕਿਹਾ ਵੀ ਡਾਇਲੋਗ ਹੀ ਅਸਲ ਦੇ ਵਿੱਚ ਜਿਹੜਾ ਪੀਸ ਪ੍ਰਪੋਜ਼ਲ ਆ ਉਹਦੇ ਵਿੱਚ ਅੱਗੇ ਜਿਹੜਾ ਉਹ ਵਧਾ ਸਕਦਾ ਹੈਗਾ ਆ, ਤੇ ਕਹਿੰਦੇ ਵੀ ਇਲਾਕੇ ਦੇ ਵਿੱਚ ਜਿਹੜੀ ਸਟੇਬਿਲਿਟੀ ਆ ਉਸ ਨੂੰ ਮੁੱਖ ਰੱਖਦੇ ਹੋਏ ਜਿਹੜੀ ਆਪਾਂ ਉਹ ਕਹਿੰਦੇ ਵੀ ਇਸ਼ੂਜ਼ ਆ ਉਹਨਾਂ ਨੂੰ ਡਿਸਕਸ ਕੀਤਾ ਜਾ ਰਿਹਾ ਆ।